ਅਗਲੀ ਖਬਰ ਦੇ ਵੱਲ ਵਧੀਏ ਮਿੰਟ ਜੀ, ਤੇ ਗੱਲ ਕਰੀਏ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ। ਇਸ ਰਿਹਾਈ ਦੇ ਲਈ ਮੋਹਾਲੀ ਦੇ ਵਿੱਚ ਮੋਰਚਾ ਵੀ ਲੱਗਿਆ ਹੋਇਆ, ਤੇ ਹੁਣ ਰਾਸ਼ਟਰਪਤੀ ਨੂੰ ਮੰਗ ਪੱਤਰ ਦਿੱਤਾ ਗਿਆ ਜੀ। हाँ जी, देखो राष्ट्रपति बीबी मुर्मू जी इत्थे आए सन अज दरबार साहब दे विच नतमस्तक होए ने ओह ते ਜਦੋਂ ਉਹਨਾਂ ਨੇ ਆਉਣਾ ਸੀ ਉਸ ਤੋਂ ਪਹਿਲਾਂ ਜੀਐਨਡੀਯੂ ਦੇ ਵਿੱਚ ਇੱਕ ਮਾਹੌਲ ਬੜਾ ਜਿਹੜਾ ਉਹ ਅਫੜਾ ਤਫੜੀ ਵਾਲਾ ਬਣ ਗਿਆ, ਕਿਉਂਕਿ ਉਥੇ ਕੁਝ ਨਾਰੇ ਜਿਹੜੇ ਸੀਗੇ ਉਹ ਲੱਗੇ ਹੋਏ ਸਨ। ਤਾਂ ਤੁਹਾਨੂੰ ਪਤਾ ਹੀ ਹੈ ਉਹ ਅੱਜ ਕੱਲ ਚੱਲਦਾ ਜਿਹੜਾ ਕੰਮ ਖਾਲਿਸਤਾਨ ਪੱਖੀ ਕੇ G20 ਵਾਲੇ ਤੁਹਾਡਾ ਖਾਲਿਸਤਾਨ ਚ ਸਵਾਗਤ ਹੈ, ਜਿਵੇਂ ਹੀ ਇਹ ਬੈਨਰ ਲੱਗੇ ਦੇਖੇ ਤਾਂ ਫਿਰ ਪਾਦੀਆਂ ਬੰਦੀਆਂ ਸੀਗੀਆਂ, ਸੁਭਾਵਿਕ ਸੀ। ਤਾਂ ਉਹ ਉਦੋਂ ਬੜੀ ਹਲਚਲ ਹੋਈ। ਤਾਂ ਖੈਰ ਉਸ ਤੋਂ ਬਾਅਦ ਹੋਇਆ ਕਿ ਭਾਈ ਇਹਨਾਂ ਨੇ ਨੋ ਫਲਾਈ ਜ਼ੋਨ ਤੱਕ ਐਲਾਨ ਦਿੱਤਾ। ਕਾਫੀ 4 ਘੰਟੇ ਦੇ ਵਾਸਤੇ ਕਾਫੀ ਟਾਈਮ ਇਹਨਾਂ ਨੇ ਲਿਆ। ਤਾਂ ਇਸ ਦਰਮਿਆਨ ਜਿਹੜੇ ਰਾਸ਼ਟਰਪਤੀ ਨੇ ਬੀਬੀ ਮੁਰਮੂ ਜੀ ਉਹ ਇੱਥੇ ਆਏ, ਨਤਮਸਤਕ ਹੋਏ। ਤਾਂ ਇਸੇ ਦਰਮਿਆਨ ਇਹਨਾਂ ਨੇ ਮੰਗ ਪੱਤਰ ਸੌਂਪਿਆ ਬੰਦੀ ਸਿੰਘਾਂ ਦੀ ਰਿਹਾਈ ਵਾਸਤੇ ਐਸਜੀਪੀਸੀ ਵਾਲਿਆਂ ਨੇ। ਤਾਂ ਉਹਦੇ ਵਿੱਚ ਖੁਦ ਧਾਮੀ ਸਾਹਿਬ ਵੀ ਸੀ, ਕਿਉਂਕਿ ਤੁਹਾਨੂੰ ਪਤਾ ਜੇ ਦੇਸ਼ ਦਾ ਪ੍ਰੈਜ਼ੀਡੈਂਟ, ਦੇਸ਼ ਦਾ ਰਾਸ਼ਟਰਪਤੀ ਆ ਰਿਹਾ ਤਾਂ ਸੁਭਾਵਿਕ ਹੈ ਕਿ ਪ੍ਰਧਾਨ ਜੀ ਉੱਥੇ ਮੌਜੂਦ ਰਹਿਣਗੇ। ਅੱਛਾ, ਇਸ ਦਰਮਿਆਨ ਇਹਨਾਂ ਨੇ ਜਿਹੜਾ ਮੰਗ ਪੱਤਰ ਸੌਂਪਿਆ ਉਹਦੇ ਵਿੱਚ ਇੱਕ ਤੇ ਬੰਦੀ ਸਿੰਘਾਂ ਦੀ ਰਿਹਾਈ ਅਤੇ ਨਾਲ ਹਰਿਆਣਾ ਕਮੇਟੀ ਜਿਹੜੀ ਵੱਖ ਹੋਈ ਆ ਇਹਦਾ ਮੁੱਦਾ ਵੀ ਉਭਾਰਿਆ, ਤੇ ਨਾਲ ਉਹਨਾਂ ਨੇ ਰੋਸਾ ਵੀ ਗਿਲਾ ਵੀ ਜ਼ਾਹਰ ਕੀਤਾ ਹੈ ਕਿ ਬਈ ਅਸੀਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਤੋਂ ਸਮਾਂ ਮੰਗ ਰਹੇ ਹਾਂ, ਸਾਨੂੰ ਸਮਾਂ ਨਹੀਂ ਦਿੱਤਾ ਜਾ ਰਿਹਾ। ਦੇਖੋ ਪ੍ਰਵੀਨ ਜੀ, ਬਿਲਕੁਲ ਇਹਨਾਂ ਦੀ ਇਹ ਕਾਰਵਾਈ ਤੇ ਠੀਕ ਆ ਕਿ ਇਹਨਾਂ ਨੇ ਮੰਗ ਪੱਤਰ ਦਿੱਤਾ ਹੈ ਦੇਸ਼ ਦੇ ਰਾਸ਼ਟਰਪਤੀ ਨੂੰ, ਤੇ ਬਹੁਤ ਵੱਡੀ ਗੱਲ ਹੈ। ਹਾਲਾਂਕਿ ਇਹਨਾਂ ਨੇ ਨਾਲ ਡਿਟੇਲ ਵੀ ਦਿੱਤੀ ਹੈ, ਪਰੰਤੂ ਤੁਸੀਂ ਦੇਖੋ ਨਾ ਕਿ ਮਸਲਾ ਜਿਹੜਾ ਚੁੱਕਣਾ, ਜਿਸ ਪੱਧਰ ਤੇ ਚੁੱਕਣਾ ਤੇ ਜਿਸ ਕਲਾ ਦੇ ਨਾਲ ਚੁੱਕਣਾ, ਕਿਤੇ ਨਾ ਕਿਤੇ ਉਹਦੇ ਚ ਕੁਛ ਨਾ ਕੁਛ ਤੇ ਗਲਤ ਹੈ ਨਾ। ਹੁਣ ਤੁਸੀਂ ਵੇਖੋ ਕਿ ਅਸੀਂ ਤਾਂ ਇਹ ਕਹਿੰਦੇ ਕਿ ਤੁਹਾਨੂੰ ਜਿਹੜੇ ਸੰਘਰਸ਼ ਲੜਨੇ ਪੈਂਦੇ ਆ ਨਾ ਉਹ ਤਾਂ ਬੜੀ ਰੂਪਰੇਖਾ ਉਲੀਕ ਕੇ ਲੜਨੇ ਪੈਂਦੇ ਆ। ਕੌਮੀ ਇਨਸਾਫ ਮੋਰਚੇ ਨੂੰ ਅੱਜ ਹੁਣ ਕੌਣ ਤਵੱਜੋ ਦੇ ਰਿਹਾ ਬਾਈ ਮੀਡੀਆ ਦੇ ਵਿੱਚ? ਦੱਸੋ ਮੈਨੂੰ, ਕੋਈ ਖਬਰ ਹੀ ਨਹੀਂ ਲਾ ਰਿਹਾ। ਤਾਂ ਉਹ ਕਾਹਤੋਂ? ਇੱਕ ਤਾਂ ਵਾਇਲੈਂਸ ਹੋ ਗਈ ਜੀ, ਤੇ ਦੂਸਰਾ ਕੀ ਹੋਇਆ ਸਭ ਤੋਂ ਵੱਡਾ ਕਿ ਇਹ ਆਪਸ ਦੇ ਵਿੱਚ ਵੀ ਪਾਟ ਗਏ। ਧਾਮੀ ਸਾਹਿਬ ਵਾਲਾ ਜਿਹੜਾ ਇਨਸੀਡੈਂਟ ਹੋਇਆ ਉਸ ਤੋਂ ਬਾਅਦ ਰਾਜੋਆਣ ਦਾ ਬਿਆਨ ਆ ਗਿਆ, ਬਲਵੰਤ ਸਿੰਘ ਰਾਜੋਆਣ ਦਾ ਬਿਆਨ ਆ ਗਿਆ। ਤਾਂ ਹੁਣ ਜਦੋਂ ਇਸ ਤਰ੍ਹਾਂ ਦਾ ਮਾਹੌਲ ਹੋਵੇ ਕਿ ਕੁਝ ਹਿੰਸਾ ਨੇ ਥੋੜੀ ਗੱਡੀ ਲੀਓ ਲਾਤੀ, ਫਿਰ ਆਪੋ ਵਿੱਚ ਦੀ ਤੁਹਾਡੇ ਆਪਾ ਵਿਰੋਧੀ ਬਿਆਨ ਆ ਗਏ, ਧੜੇਬੰਦੀ ਜਿਹੜੀ ਹੈ ਉਹ ਇਸ ਮੰਗ ਤੇ ਉਸਰੀ ਹੋਈ ਨਜ਼ਰ ਆ ਰਹੀ ਹੈ ਜੀ। ਤਾਂ ਇਹ ਹੈ ਕਿ ਜਦੋਂ ਤੱਕ ਤੁਸੀਂ ਸਮੂਹਿਕ ਤੌਰ ਤੇ ਜਾਂ ਕਹਿ ਲਓ ਕਿ ਪੂਰਾ ਏਕਾ ਕਰਕੇ ਅੱਗੇ ਨਹੀਂ ਵਧੋਗੇ, ਕੋਈ ਟਾਈਮ ਨਹੀਂ ਦੇਵੇਗਾ ਤੁਹਾਨੂੰ। ਨਾ ਕੱਲੀ ਐਸਜੀਪੀਸੀ ਨੂੰ ਮਿਲਣਾ, ਨਾ ਕਿਸੇ ਮੋਰਚੇ ਨੂੰ ਕੁਛ ਨਹੀਂ ਹੋਣਾ ਜੀ। ਹੋਏਗਾ ਕਦੋਂ? ਜਦੋਂ ਤੁਸੀਂ ਬਿਲਕੁਲ ਇੱਕ ਧਾਗੇ ਚ ਪਰੋਏ ਜਾਓਗੇ ਕਿ ਹਾਂ ਅਗਲੇ ਨੂੰ ਤੁਹਾਡੀ ਤਾਕਤ ਤੋਂ, ਤੁਹਾਡੇ ਏਕੇ ਤੋਂ ਡਰ ਲੱਗੇਗਾ। ਜਿਵੇਂ ਕਿਸਾਨਾਂ ਨੇ ਡਰਾਲੇ ਸੀਗੇ ਨਾ, ਉਹ ਪ੍ਰੀਖਿਆ ਚੋਂ ਗੁਜ਼ਰੇ, ਪਰ ਉਹ ਜਿਵੇਂ ਜਿਵੇਂ ਤੁਰਦੇ ਗਏ ਤਾਂ ਉਹਨਾਂ ਨੇ ਇੱਕ ਇਮਤਿਹਾਨ ਜਿਹੜਾ ਸੀਗਾ ਉਹ ਪਾਸ ਕੀਤਾ। ਤੇ ਫਿਰ ਉਸ ਤੋਂ ਬਾਅਦ ਸਰਕਾਰ ਨੂੰ ਲੱਗ ਗਿਆ ਕਿ ਇਹ ਤਾਂ ਬਈ ਬਹੁਤ ਜ਼ਿਆਦਾ ਸਟਰੈਂਥ ਰੱਖਦੇ ਨੇ, ਬਹੁਤ ਜ਼ਿਆਦਾ ਇਹਨਾਂ ਚ ਏਕਤਾ ਹੈ। ਤੇ ਉਸ ਏਕਤਾ ਦਾ ਆਪਾਂ ਦੇਖਿਆ ਨਾ, ਯੂਪੀ, ਉੱਤਰਾਖੰਡ, ਪੰਜਾਬ, ਹਰਿਆਣਾ, ਰਾਜਸਥਾਨ, ਇਹ ਕਿੰਨੇ ਸੂਬੇ ਜੁੜਦੇ ਗਏ। ਉਹ ਗੱਲ ਇਹ ਹੈ ਕਿ ਤੁਸੀਂ ਘੱਟੋ ਘੱਟ ਕੌਮ ਦੇ ਜਿਹੜੇ ਇਹ ਧੜੇਬੰਦੀ ਤੋਂ ਉਭਰ ਕੇ ਜਿਹੜੇ ਨੇਤਾ ਨੇ ਇਹ ਠੋਸ ਅਗਵਾਈ ਦੇਣ, ਫੇਰ ਇਹ ਸਾਰਾ ਹੀ ਗੱਲ ਬਣੇਗੀ। ਤਾਂ ਆਪਸ਼ਨ ਤੁਹਾਡੇ ਕੋਲ ਇਹੀ ਬਚਦਾ ਹੈ, ਜੇ ਤਾਂ ਪੋਲੀਟੀਕਲੀ ਇਹ ਕਰਵਾ ਸਕੋ, ਜੇ ਨਹੀਂ ਤਾਂ ਤੁਸੀਂ ਕਾਨੂੰਨੀ ਤੌਰ ਤੇ ਕੋਈ ਲੜਾਈ ਲੜ ਸਕਦੇ ਹੋ। ਤਾਂ ਹਾਲਾਂਕਿ ਇਹ ਦੋਨੇ ਹੀ ਲੜਾਈਆਂ ਮੈਂ ਮੰਨਦਾ ਕਿ ਹਾਲੇ ਸ਼ੁਰੂ ਵੀ ਨਹੀਂ ਹੋਈਆਂ। ਸੋ ਕਿਸੇ ਨਾ ਕਿਸੇ ਪਾਸੇ ਤੁਹਾਨੂੰ ਜੇ ਤੁਰਨਾ ਹੈ ਤਾਂ ਫਿਰ ਜ਼ਰੂਰਤ ਇਸੇ ਗੱਲ ਦੀ ਹੈ ਕਿ ਸਭ ਤੋਂ ਪਹਿਲਾਂ ਪ੍ਰੋਗਰਾਮ ਠੋਸ ਉਲੀਕੋ, ਧੜੇਬੰਦੀਆਂ ਤੋਂ ਉਭਰੋ। ਜਿਹੜੇ ਲੋਕ ਵਿੱਚੋਂ ਲੱਤਾਂ ਖਿੱਚਦੇ ਆ ਕਿ ਬੰਦੀ ਸਿੰਘ ਆ ਕੇ ਸਾਡੀ ਸਿਆਸਤ ਦਾ ਭੋਗ ਨਾ ਪਾ ਦੇਣ, ਇਹ ਸਾਰੇ ਤੁਹਾਨੂੰ ਪਛਾਣਨੇ ਪੈਣਗੇ। ਫਿਰ ਅੱਗੇ ਵਧੋਗੇ ਤਾਂ ਸ਼ਾਇਦ ਟਾਈਮ ਮਿਲੇਗਾ ਹੀ ਨਹੀਂ, ਟਾਈਮ ਚੰਗਾ ਵੀ ਆਏਗਾ ਜੀ।